ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਸਮਾਂ ਸੀਮਾ ਨੂੰ ਮੁੱਖ ਰੱਖਦਿਆਂ ਆਪਾਂ ਅੱਜ ਜੋ ਥਰਡ ਵਾਲਾ ਇਸ਼ੂ ਹੈ ਉਸ ਬਾਰੇ ਆਪਾਂ ਗੱਲਬਾਤ ਨਹੀਂ ਕਰਾਂਗੇ, ਬਟ ਉਸ ਤੋਂ ਪਹਿਲਾਂ ਅਸੀਂ ਜੋ ਸਾਡੇ ਦਰਸ਼ਕਾਂ ਦੇ ਜਿਹੜੇ ਮੈਸੇਜ ਆਏ ਨੇ ਉਹਨਾਂ ਬਾਰੇ ਵਿਚਾਰ ਕਰਾਂਗੇ ਤੇ ਉਸ ਤੋਂ ਬਾਅਦ ਅੱਜ ਦਾ ਵਿਚਾਰ। ਜੀ ਡਾਕਟਰ ਸਾਹਿਬ। ਵੀਰ ਕਸ਼ਮੀਰ ਵਿਚ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ। ਜਗਦੀਸ਼ ਸਿੰਘ ਸੈਣੀ ਲਿਖਦੇ ਨੇ, ਵਿਚਾਰੀ ਬੀਜੇਪੀ ਦੀ ਸਪੋਰਟ ਨਾਲ ਕੁਰਸੀ ਤੇ ਬੈਠੀ। पता नहीं किदा जिक्र किया इन्होंने। शाहिद महमूद लिखते हैं, आज आपने सावन का जिक्र किया, बहुत अच्छा लगा, शुक्रिया। हुण है तो हर एक दी यादां च पिया, कई बार वो इन्ना क दबिया हुंदा और तुसीं थोड़ा जिहा घरेददे हो तो गल उपर आ जाती है जी। मदन लाल गोदिया, खालिस्तान जिंदाबाद, बहुत चंगी गल है। सानू लाल चंद कुमार राम इन्हां दी भी हमायत चाहिदी है। बाकी एक सज्जन साडे दिमाग च नुक्स दसदे ने ते असीं चलो उन्होंने भी वेलकम करते हैं जी। शाहिद महमूद, सिस्टर जी आप बहुत अच्छी एंकर हैं, थैंक यू सो मच जी। तारीफ हो गई हुण। रघबीर सिंह, अवतार सिंह पन्नू, ये वाहिगुरू जी का खालसा वाहिगुरू जी की फतेह। और दूसरे पासे भी दूसरे सैगमेंट ते मेघराज सिंह कहते हैं कि शर्मा जी भारत के 60% लोगों को घर नहीं है, उन्हों की प्रॉब्लम ठीक करो जी, लोकी तुहानू दुआ देणगे। उन्होंने थले एक श्रीकांत शर्मा ऐसा बेशर्मा है, वो अपनी एड पा दिंदा ज्योतिष की। मेघराज सिंह ने कहा भी पहला तू जरा उन्हों का इलाज कर। वीर हरमेल सिंह लिखते हैं, खालिस्तान इज ओनली सोल्यूशन। और बाबर रजा बहुत शुक्रिया, कहते हैं इट्स कॉल्ड डोम ऑफ द रॉक। मुझे नहीं सी लग रहा भी रॉक ऑफ द डोम है कि डोम ऑफ द रॉक। बहुत बहुत शुक्रिया जी, क्योंकि मैनू ये याद करना चाहिए सी, बट हर बारी मैं इस दे उत्ते आके बाकी औखे औखे अल्फाज याद हो जाते हैं, इजी वाले में ध्यान नहीं हुंदा। हुण तुसीं भी याद रखना डोम ऑफ द रॉक, डोम ऑफ द रॉक जी। डॉक्टर साहब हुण तुसीं इशू तो मना कर दिता है जी। ਤੇ ਭਾਈ ਗੁਰਦਾਸ ਜੀ ਦਾ ਕਵਿਤ ਸਵਈਆ ਅਸੀਂ ਹਰ ਮੰਡੇ ਦੇ ਪ੍ਰੋਗਰਾਮ 'ਚ ਡਿਸਕਸ ਕਰਦੇ ਹਾਂ ਜੀ। ਔਰ ਆਲਰੇਡੀ 182 ਅਸੀਂ ਡਿਸਕਸ ਕਰ ਚੁੱਕੇ ਹਾਂ, ਬ੍ਰਜ ਭਾਸ਼ਾ 'ਚ ਨੇ। ਔਰ ਸਾਡੇ ਪਾਕਿਸਤਾਨੀ ਭਰਾ ਲਹਿੰਦੇ ਪੰਜਾਬ ਵਾਲੇ, ਉਹਨਾਂ ਨੂੰ ਬੇਸ਼ੱਕ ਥੋੜ੍ਹਾ ਜਿਹਾ ਔਖਾ ਵੀ ਲੱਗਦਾ ਹੋਏਗਾ, ਲੇਕਿਨ ਇਹਦੇ 'ਚ ਇੱਕ ਆਪਣੀ ਬਿਊਟੀ ਹੈ। ਇੱਕ ਪੀਰੀਅਡ ਸੀ ਕਿ ਲਿਟਰਰੀ ਲੈਂਗੁਏਜ ਸੀ ਇਸ ਖਿੱਤੇ ਦੀ ਜੀ। ਔਰ ਇਹਦੇ 'ਚ ਹੈ, ਸਤਿਗੁਰ ਦਰਸ ਧਿਆਨ ਅਸਚਰਜ ਮੈਂ, दर्शनी होत खट दर्श अतीत है, सतगुर चरण शरण नहकाम धाम, सेवक न आन देव सेवकी न प्रीत है, सतगुर शब्द सुरत लिव मूल मंत्र, आन तंत्र मंत्र की न सिखन प्रतीत है, सतगुर कृपा साध संगत पंगत सुख, हंस बंस मान सर अनत ना चीत है जी। ਹੁਣ ਇਹਦੇ 'ਚ ਭਾਈ ਸਾਹਿਬ ਇੱਕ ਅਨੰਨ ਸਿੱਖ ਦੇ ਨਾਤੇ ਜਿਹੜਾ ਉਸ ਵਿਸ਼ਵਾਸ ਦੇ ਨਾਲ ਕਿ ਸਿੱਖ ਜਿਹੜਾ ਗੁਰੂ ਦੇ ਉੱਤੇ ਆਮਨਾ ਕਰਦਾ ਹੈ, ਭਰੋਸਾ ਕਰਦਾ ਹੈ, ਕਿਉਂਕਿ ਗੁਰੂ ਉਹ ਇੱਕ ਰੱਬ ਨਾਲ ਪਹੁੰਚਾਉਣ ਦਾ, ਤੁਹਾਨੂੰ ਮਿਲਾਉਣ ਦਾ ਜ਼ਰੀਆ। ਔਰ ਬਹੁਤ ਵਾਰੀ ਕੁਛ ਵਾਰੀ ਸਾਡੇ ਲਹਿੰਦੇ ਪੰਜਾਬ ਵਾਲੇ ਵੀਰ ਪੁੱਛਣਗੇ ਵੀ, ਸੋ ਜਿਵੇਂ ਇਸਲਾਮ ਦੇ ਵਿੱਚ ਨਬੀ ਜਿਹੜੇ ਨੇ ਉਹ ਉਸ ਕੁਰਾਨ ਸ਼ਰੀਫ ਉਹਨਾਂ 'ਚੋਂ ਆਇਆ ਦੁਨੀਆ ਦੇ ਵਿੱਚ, ਉਹਨਾਂ ਨੇ ਇਲਹਾਮ ਜਿਹੜਾ ਹੈ ਔਰ ਉਸ ਨੂੰ ਦੁਨੀਆ ਦੇ ਉੱਤੇ ਜਿਹੜਾ ਉਹ ਪ੍ਰਗਟ ਕੀਤਾ। ਔਰ ਇਹ ਬੇਸ ਹੈ। ਇਸੇ ਤਰ੍ਹਾਂ ਜਦੋਂ ਅਸੀਂ 10 ਗੁਰੂ ਸਾਹਿਬਾਨ ਦਾ ਜ਼ਿਕਰ ਕਰਦੇ ਹਾਂ ਤੇ ਫਿਰ ਰੱਬ ਦੀ ਜ਼ਾਤ ਦਾ ਕੋਈ ਸ਼ਰੀਕ ਨਹੀਂ ਹੈ, ਰੱਬ ਇੱਕੋ ਹੀ ਹੈ। ਔਰ ਉਹ ਗੁਰੂ ਸਾਹਿਬਾਨ ਨੇ ਵੀ ਅਲਟੀਮੇਟਲੀ ਇਹੀ ਹੈ ਕਿ ਭਾਈ ਉਹ ਰਸਤਾ ਦੱਸਣ ਵਾਲੇ ਨੇ, ਗੁਰੂ ਗਰੀ ਧਾਤੂ ਚੋਂ ਹਨੇਰੇ, ਡਿਸਪੈਲਰ ਆਫ ਡਾਰਕਨੈਸ ਹੈ, ਲੇਕਿਨ ਜ਼ਾਤ ਰੱਬ ਦੀ ਹੈ, ਅੱਲਾ ਦੀ ਹੈ, ਵਾਹਿਗੁਰੂ ਦੀ ਹੈ, ਗੁਰੂ ਦੀ ਹੈ। ਔਰ ਗੁਰੂ ਸ਼ਬਦ ਜਿਹੜਾ ਹੈ ਉਹ ਰੱਬ ਜਾਚਕ ਜ਼ਿਆਦਾ ਵਾਰ ਹੈ। ਕਈ ਵਾਰ ਉਹ 10 ਗੁਰੂ ਸਾਹਿਬਾਨ ਪ੍ਰਥਾਏ ਵੀ ਉਸ ਦੀ ਰੈਫਰੈਂਸ ਅਸੀਂ ਗੱਲ ਕਰਦੇ। ਸੋ ਸਤਿਗੁਰ ਦਰਸ ਧਿਆਨ ਅਸਚਰਜ ਮੈਂ, ਕਿ ਵੀ ਜਿਹੜਾ ਨਿਰੰਕਾਰ ਦੀ ਯਾਦ ਦੇ ਵਿੱਚ ਜੁੜਦਾ ਹੈ, ਉਸ ਦੇ ਨਾਲ ਉਹ ਇੱਕ ਉਸ ਦੇ ਵਿੱਚ ਉਹ ਅਸਚਰਜ, ਉਹ ਵੰਡਰਫੁਲ ਐਲੀਮੈਂਟਸ ਪੈਦਾ ਹੁੰਦੇ ਨੇ। ਦਰਸ਼ਨ ਹੋਤ ਖਟ ਦਰਸ ਅਤੀਤ ਹੈ। ਹਿੰਦੂਆਂ ਦੇ 4 ਵੇਦ 6 ਸ਼ਾਸਤਰ ਨੇ,
ਹੁਣ ਸ਼ਾਸਤਰ ਫਿਲਾਸਫੀ ਹੈ, ਉਹਨਾਂ ਨੂੰ ਖੱਟ ਦਰਸ਼ਨ ਵੀ ਕਹਿੰਦੇ ਨੇ ਜੀ ਕਿ ਭਾਈ ਜਿਹੜਾ ਗੁਰੂ ਦੇ ਰਾਹੀਂ ਨਿਰੰਕਾਰ ਦੀ ਯਾਦ ਦੇ ਵਿੱਚ ਜੁੜ ਗਿਆ, ਉਸ ਨੂੰ ਕੋਈ ਹਿੰਦੂਆਂ ਦੇ 6 ਜਿਹੜੇ ਸਕੂਲ ਆਫ ਫਿਲਾਸਫੀ ਨੇ, ਦਰਸ਼ਨ ਨੇ, ਉਹਨਾਂ ਦੇ ਫਿਰ ਉਪਦੇਸ਼ਾਂ ਦੀ ਲੋੜ ਨਹੀਂ ਰਹਿ ਜਾਂਦੀ। ਉਹ ਸਿੱਧੇ ਰੱਬ ਦੇ ਨਾਲ ਉਹਨਾਂ ਦਾ ਰਾਬਤਾ ਹੁੰਦਾ ਹੈ, ਜੁੜ ਜਾਂਦੇ ਨੇ। ਸਤਿਗੁਰ ਚਰਨ ਸ਼ਰਨ ਨਹਿ ਕਾਮ ਧਾਮ, ਕਿ ਜਿਹੜਾ ਗੁਰੂ ਦੀ ਸ਼ਰਨ ਦੇ ਵਿੱਚ ਆ ਗਿਆ, ਰੱਬ ਦੀ ਰਿਫਿਊਜ ਦੇ ਵਿੱਚ ਚਲਾ ਗਿਆ, ਉਸ ਦੇ ਅੰਦਰ ਨਹਿਕਾਮ ਡਿਜ਼ਾਇਰਲੈਸਨੈਸ, ਜੀ ਉਹਦੇ ਚੋਂ ਇੱਛਾਵਾਂ ਜਿਹੜੀਆਂ ਨੇ ਉਹ ਖਤਮ ਹੋ ਜਾਂਦੀਆਂ ਨੇ। ਸੇਵਕ ਨਾ ਆਨ ਦੇਵ ਸੇਵਕੀ ਨਾ ਪ੍ਰੀਤ ਹੈ, ਕਿ ਉਸ ਦੇ ਅੰਦਰ ਸਿਰਫ ਤੇ ਸਿਰਫ ਇੱਕ ਰੱਬ ਦਾ ਸੇਵਕ, ਰੱਬ ਦਾ ਗੁਲਾਮ ਹੋਣ ਦਾ ਹੀ ਚਾਅ ਹੁੰਦਾ। ਉਹ ਦੇਵ ਕਿਸੇ ਫਿਰ ਦੇਵੀ ਦੇਵਤੇ ਦਾ ਉਹ ਪੁਜਾਰੀ ਨਹੀਂ ਹੁੰਦਾ, ਉਹ ਕਿਸੇ ਦੁਨਿਆਵੀ ਬੁੱਤ ਪ੍ਰਸਤੀ 'ਚ ਯਕੀਨ ਨਹੀਂ ਰੱਖਦਾ, ਸਿਰਫ ਰੱਬ ਦੇ ਵਿੱਚ ਉਸ ਦਾ ਯਕੀਨ ਹੈ। ਸਤਿਗੁਰ ਸ਼ਬਦ ਸੁਰਤ ਲਿਵ ਮੂਲ ਮੰਤਰ, ਜਿਹੜਾ ਗੁਰੂ ਤੇ ਅਮੰਨਾ ਕਰਦਾ, ਅਕਾਲ ਪੁਰਖ ਤੇ ਰੱਬ ਤੇ, ਉਹਦੀ ਸੁਰਤ ਦੇ ਵਿੱਚ ਫਿਰ ਸਿਰਫ ਜਿਹੜੀ ਉਹ ਬੇਸਿਕ ਟਰੂਥ ਹੈ ਉਸ ਰੱਬ ਦੀ ਉਹੀ ਸਮਾਈ ਹੁੰਦੀ ਹੈ। ਆਨ ਤੰਤਰ ਮੰਤਰ ਕੀ ਨਾ ਸਿੱਖਨ ਪ੍ਰੀਤ ਹੈ, ਉਹ ਫਿਰ ਤੰਤਰਾਂ ਮੰਤਰਾਂ ਦੇ ਪਿੱਛੇ ਨਹੀਂ ਲੱਗਦਾ ਜਿਹੜੇ ਬ੍ਰਾਹਮਣਿਕਲ ਤਰੀਕੇ ਸੀ ਲੋਕਾਂ ਨੂੰ ਫਸਾਉਣ ਦੇ, ਉਹ ਸਿਰਫ ਤੇ ਸਿਰਫ ਰੱਬ ਦੇ ਨਾਲ ਹੀ ਜੁੜਦਾ ਹੈ। ਸਤਿਗੁਰ ਕਿਰਪਾ ਸਾਧ ਸੰਗਤ ਪੰਗਤ ਸੁਖ, ਕਿ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਉਹ ਸਤ ਸੰਗਤ ਦੇ ਵਿੱਚ ਪੰਗਤ ਰੂਪ 'ਚ ਬੈਠ ਕੇ, ਸਭ ਦੇ ਨਾਲ ਬਰਾਬਰੀ 'ਚ ਬੈਠ ਕੇ, ਹੰਸ ਬੰਸ ਮਾਨਸਰ ਅਨੰਤ ਨਾ ਚੀਤ ਹੈ। ਹੰਸ ਸਵੈਨ ਨੂੰ ਕਹਿੰਦੇ ਨੇ, ਔਰ ਅਸੀਂ ਮਾਨਸਰੋਵਰ ਦਾ ਗੱਲ ਕਰਕੇ ਹਟੇ, ਬਹੁਤ ਵਾਰੀ ਇਹ ਇਸਤੇਮਾਲ ਹੈ ਕਿਉਂਕਿ ਬੜੀ ਉਚਾਈ ਦੇ ਉੱਤੇ ਹੈ, ਪਾਣੀ ਵੀ ਸਾਫ਼ ਹੈ, ਵੀ ਉੱਥੇ ਹੰਸ ਜਿਹੜਾ ਹੈ ਉਹ ਮੋਤੀ ਚੁਗਦਾ ਹੈ, ਜਦੋਂ ਕਿ ਬਗਲਾ ਹੰਸ ਦਾ ਆਪੋਜ਼ਿਟ ਆ, ਉਹ ਮੱਛੀਆਂ ਖਾਂਦਾ ਹੈ। ਸੋ ਗੁਰੂ ਸਾਹਿਬ ਨੇ ਕਿਹਾ ਵੀ ਜਿਹੜਾ ਭਾਈ ਗੁਰਦਾਸ ਕਹਿੰਦੇ ਨੇ ਕਿ ਜਿਹੜਾ ਗੁਰੂ ਦੇ ਨਾਲ ਜੁੜ ਗਿਆ ਉਹ ਫਿਰ ਹੰਸਾਂ ਦੀ ਤਰ੍ਹਾਂ, ਤੇ ਉਹੀ ਜਿਹੜੀ ਸਤ ਸੰਗਤ ਦੇ ਵਿੱਚ ਵੀ ਬੈਠਦਾ ਹੈ ਉਹ ਹੰਸ ਬੰਸ, ਉਹਦੀ ਫੈਮਿਲੀ ਹੈ ਹੰਸਾਂ ਦੀ। ਹੰਸ ਬੰਸ ਮਾਨਸਰ ਅਨੰਤ ਨਾ ਚੀਤ ਹੈ, ਉਹਨਾਂ ਦੀ ਸੁਰਤ ਹਮੇਸ਼ਾ ਉਵੇਂ ਹੀ ਹੈ ਜਿਵੇਂ ਕਿ ਮਾਨਸਰੋਵਰ ਦੇ ਹੰਸ ਹੁੰਦੇ ਨੇ। ਅਨੰਤ ਨਾ ਚੀਤ ਹੈ, ਕਿਸੇ ਹੋਰ ਚੀਜ਼ 'ਚ ਉਹਨਾਂ ਦਾ ਧਿਆਨ ਨਹੀਂ ਹੁੰਦਾ। ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪਨਾਸ ਨੂੰ ਆਗਿਆ ਦਿਓ। ਦੇਖਦੇ ਰਹੋ TV84। ਭੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।